ਅੱਜ ਇੰਗਲੈਂਡ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਆ ਦਾ ਟੈਲੀਗ੍ਰਾਫ। ਉਹਨਾਂ ਨੇ ਭਾਈ ਅਵਤਾਰ ਸਿੰਘ ਖੰਡਾ ਹੁਣਾਂ ਦੀ ਮੌਤ ਦੇ ਸੰਬੰਧ ਦੇ ਵਿੱਚ ਜੋ ਆ ਬਹੁਤ ਵੱਡੀ ਰਿਪੋਰਟ ਛਾਪੀ ਆ। ਉਹਨਾਂ ਨੇ ਇਹ ਕਿਹਾ ਵੀ ਇਹ ਜੋ ਅਵਤਾਰ ਸਿੰਘ ਖੰਡਾ ਹੁਣਾਂ ਦਾ ਵਕੀਲ ਆ ਵੀ ਉਹਨਾਂ ਨੂੰ ਭਾਰਤ ਦੀ ਸਰਕਾਰ ਨੇ ਉਸੇ ਹੀ ਕੈਮੀਕਲ ਦੇ ਨਾਲ ਦਵਾਈ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਆ, ਜਿਸ ਤਰ੍ਹਾਂ ਰਸ਼ੀਆ ਦੇ ਵਿੱਚ ਰਸ਼ੀਆ ਦਾ ਇੱਕ ਜਿਹੜਾ ਡਿਸੈਂਡੈਂਟ ਆ ਲਿਟਵੀਨੇਕੋ ਉਹਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਹੋਈ ਸੀਗੀ। ਕਹਿੰਦੇ ਵੀ ਇੱਕ ਲਿਟਵੀਨੇਕੋ ਪੋਇਜ਼ਨਿੰਗ ਕੀਤੀ ਗਈ ਆ, ਜੋ ਇੱਕ ਮਿਸਟੀਰੀਅਸ ਡੈਥ ਹੋਈ ਆ ਸਿੱਖ ਐਕਟਿਵਿਸਟ ਭਾਈ ਅਵਤਾਰ ਸਿੰਘ ਖੰਡਾ ਹੁਣਾਂ ਦੀ ਇੰਗਲੈਂਡ ਦੀ ਧਰਤੀ ਦੇ ਉੱਤੇ। ਮਾਈਕਲ ਪੋਲਕ ਹਿਊਮਨ ਰਾਈਟਸ ਦੇ ਵਕੀਲ ਆ। ਉਹਨਾਂ ਨੇ ਜੇਮਸ ਕਲੈਵਰਲੀ ਜੋ ਹੋਮ ਸੈਕਟਰੀ ਆ ਉਹਨਾਂ ਨੂੰ ਕਿਹਾ ਵੀ ਇਸ ਚੀਜ਼ ਦੀ ਅਵਤਾਰ ਸਿੰਘ ਖੰਡਾ ਹੁਣਾਂ ਦੀ ਮੌਤ ਦੀ ਜੋ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਜੋ ਬਰਮਿੰਘਮ ਦੇ ਵਿੱਚ 2023 ਚ ਹੋਈ ਸੀਗੀ। ਜੋ ਅਵਤਾਰ ਸਿੰਘ ਖੰਡਾ ਹੁਣਾਂ ਦੀ ਮੌਤ ਦੇ ਉੱਤੇ ਜੋ ਰਿਪੋਰਟ ਲਿਖੀ ਗਈ ਸੀ ਵੈਸਟ ਮਿਡਲੈਂਡ ਪੁਲਿਸ ਵੱਲੋਂ, ਉਹਨਾਂ ਨੇ ਇਹ ਕਿਹਾ ਸੀ ਵੀ ਉਹਨਾਂ ਦੀ ਮੌਤ ਮਾਈਲੋਇਡ ਲੁਕੀਮੀਆ ਕਰਕੇ ਹੋਈ ਹੈਗੀ ਆ। ਪਰ ਸਿੱਖ ਹਲਕਿਆਂ 'ਚ ਬਹੁਤ ਹੈਰਾਨੀ ਸੀ ਵੀ ਕਿਸ ਤਰ੍ਹਾਂ 4 ਦਿਨ ਪਹਿਲਾਂ ਜੇ ਇਹ ਭਾਈ ਸਾਹਿਬ ਬੜੇ ਠੀਕ ਠਾਕ ਸੀ, ਟੀਵੀ ਤੇ ਬੋਲ ਰਹੇ ਸੀ, ਇੰਨੀ ਜਲਦੀ ਕਿੱਦਾਂ ਮੌਤ ਹੋ ਸਕਦੀ ਹੈਗੀ ਆ। ਮਿਸਟਰ ਪੋਲਿਕ ਜੋ ਹਿਊਮਨ ਰਾਈਟਸ ਦੇ ਲਾਇਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਸ ਤਰ੍ਹਾਂ ਰਸ਼ੀਅਨ ਡਿਸੀਡੈਂਟ ਜੋ ਸੀ ਅਲੈਗਜ਼ੈਂਡਰ ਲਿਟਵੀਨੇਕੋ ਨੂੰ ਮਾਰਿਆ ਗਿਆ ਸੀ ਰਸ਼ੀਆ ਦੀ ਸਰਕਾਰ ਵੱਲੋਂ ਕੈਮੀਕਲ ਦੇ ਕੇ, ਉਸੇ ਤਰ੍ਹਾਂ ਜ਼ਹਿਰ ਦੇ ਕੇ ਇਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਹੈਗਾ। ਕਹਿੰਦੇ ਵੀ ਇਹ ਲੀਥਲ ਰੇਡੀਏਸ਼ਨ ਯੂਜ਼ ਕੀਤੀ ਗਈ ਹੈਗੀ ਆ। ਲਿਟਵਿਨੇਕੋ ਪਾਰਟ 2 ਕਰਕੇ ਜਿਹੜਾ ਆ ਇਹ ਉਹਨਾਂ ਨੇ ਇਸ ਦਾ ਨਾਮ ਦੱਸਿਆ ਹੈਗਾ ਆ। ਖੰਡਾ ਹੁਣੀ ਕਹਿੰਦੇ ਯੂਕੇ ਦੇ ਵਿੱਚ 2013 ਦੇ ਵਿੱਚ ਮੂਵ ਹੋਏ ਸੀ ਤੇ ਉਹ ਖਾਲਿਸਤਾਨ ਮੂਵਮੈਂਟ ਦੇ ਬਹੁਤ ਵੱਡੇ ਸਪੋਰਟਰ ਸੀ। ਨਰਿੰਦਰ ਮੋਦੀ ਇੰਡੀਆ ਦਾ ਜੋ ਹਿੰਦੂ ਨੈਸ਼ਨਲਿਸਟ ਲੀਡਰ ਆ, ਉਹਨਾਂ ਨੇ ਸਿੱਖਾਂ ਦੇ ਅਗੇਂਸਟ ਕਾਫੀ ਵੱਡੀ ਜਿਹੜੀ ਆ ਇੱਕ ਸਿਕਿਉਰਿਟੀ ਥ੍ਰੈਟ ਨੂੰ ਲੈ ਕੇ ਕੈਂਪੇਨ ਸ਼ੁਰੂ ਕੀਤੀ ਹੋਈ ਸੀ। ਈਵਨ ਇੰਡੀਆ ਦੇ ਇੱਕ ਅੱਜ ਤੱਕ ਨਾਮ ਦੇ ਟੀਵੀ ਚੈਨਲ ਨੇ, ਇਹ ਟੈਲੀਗ੍ਰਾਫ ਪੇਪਰ ਲਿਖਦਾ ਇੰਗਲੈਂਡ ਦਾ, ਅੱਜ ਦਾ ਜੋ ਟੈਲੀਗ੍ਰਾਫ ਪੇਪਰ ਆ, ਤੇ ਉਹਨਾਂ ਨੇ 20 ਦੇ ਕਰੀਬ ਸਿੱਖਾਂ ਦੀਆਂ ਫੋਟੋਆਂ ਉਹਨਾਂ ਨੂੰ ਟੈਰਰਿਸਟ ਗਰਦਾਨ ਕੇ, ਜਿਹਦੇ ਵਿੱਚ ਹਰਦੀਪ ਸਿੰਘ ਨਿੱਜਰ ਹੁਣੀ ਵੀ ਸੀ, ਜੋ ਗੁਰਪਤਵੰਤ ਸਿੰਘ ਪੰਨੂ ਹੁਣਾਂ ਦਾ ਨਾਮ ਵੀ ਆਉਂਦਾ ਹੈਗਾ। ਉਹ ਉਹਨਾਂ ਦੀਆਂ ਲੋਕੇਸ਼ਨਾਂ ਵੀ ਕਿਹੜੇ ਕਿਹੜੇ ਸ਼ਹਿਰ 'ਚ ਰਹਿੰਦੇ ਆ, ਉਹਨਾਂ ਦੀਆਂ ਫੋਟੋਆਂ ਜਿਹੜੀਆਂ ਦਿਖਾਈਆਂ ਗਈਆਂ ਸੀਆਂ। ਕਹਿੰਦੇ ਵੀ ਖੰਡੇ ਨੂੰ ਜੋ 20 ਦੇ ਕਰੀਬ ਪੋਲੀਟੀਕਲ ਐਕਟਿਵਿਸਟ ਸੀ, ਉਹਨਾਂ ਦੀ ਹਿੱਟ ਲਿਸਟ ਦੇ ਵਿੱਚ ਭਾਰਤ ਦੀ ਸਰਕਾਰ ਵੱਲੋਂ ਗਰਦਾਨਿਆ ਗਿਆ ਸੀ। ਹਰਦੀਪ ਸਿੰਘ ਨਿੱਜਰ ਹੁਣਾਂ ਦਾ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਤਲ ਕੀਤਾ ਗਿਆ ਸੀ, ਜਸਟਿਨ ਟਰੂਡੋ ਹੁਣਾਂ ਨੇ ਜੋ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਸਿੱਧੀ ਉਂਗਲ ਮੋਦੀ ਸਰਕਾਰ ਦੇ ਉੱਤੇ ਰੱਖੀ ਸੀ। ਉਹ ਤੋਂ ਬਾਅਦ ਸਾਡੇ ਅਮਰੀਕਾ ਦੀ FBI ਨੇ ਤਾਂ ਜੋ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਜੋ ਸਿੱਖ ਐਕਟਿਵਿਸਟ ਹੈਗੇ ਆ, ਮਾਰਨ ਦਾ ਜਿਹੜਾ ਪਲਾਟ ਸੀ ਉਹ ਪਹਿਲਾਂ ਹੀ ਇੰਟਰਸੈਪਟ ਕਰ ਲਿਆ। ਤੇ ਹੁਣ ਜਿਹੜਾ ਗੁਪਤਾ ਆ ਉਹਨੂੰ ਕਿਸੇ ਟਾਈਮ ਵੀ ਜਿਹੜੇ ਚੱਕ ਕੇ ਇੱਥੇ ਲਿਆ ਸਕਦੇ ਹੈਗੇ। ਉੱਥੇ ਦੀ ਸੁਪਰੀਮ ਕੋਰਟ ਨੇ ਆਲਰੇਡੀ ਜਿਹੜੀ ਹਾਂ ਕਰ ਦਿੱਤੀ ਹੈਗੀ ਆ, ਚੈਕ ਰਿਪਬਲਿਕ ਨੇ। ਸੋ ਇਸ ਸੰਬੰਧ ਦੇ ਵਿੱਚ ਕਹਿੰਦੇ ਪਈ ਬਹੁਤ ਲੰਮੀ ਰਿਪੋਰਟ ਆ, ਕੁਛ ਆਪਾਂ ਤੁਹਾਡੇ ਨਾਲ ਜ਼ਰੂਰ ਉਹ ਸਾਂਝੀ ਕਰ ਰਹੇ ਆ ਟੈਲੀਗ੍ਰਾਫ ਪੇਪਰ ਦਾ। ਆਪਾਂ ਪਿਛਲੇ ਮਹੀਨਿਆਂ ਦੇ ਵਿੱਚ ਵੀ ਡਿਸਕਸ ਕੀਤਾ ਕਿਸ ਤਰ੍ਹਾਂ ਭਾਈ ਖੰਡਾ ਹੁਣਾਂ ਨੂੰ ਥ੍ਰੈਟ ਕੀਤਾ ਗਿਆ, ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਭੈਣ ਜੀ ਨੂੰ ਚੱਕ ਕੇ ਪੁਲਿਸ ਸਟੇਸ਼ਨ ਲਿਜਾਂਦੇ ਰਹੇ। ਸੋ ਉਹ ਕਹਿੰਦੇ ਵੀ ਉਹਨਾਂ ਨੇ ਇੱਕ ਵਾਰੀ ਕਿਹਾ ਵੀ ਸੀ ਵੀ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਆ, ਵੀ ਹੁਣ ਰੱਬ ਦੀ ਜਿਹੜਾ ਆ ਉਹਦੇ ਵਾਲੀ ਮੈਂ ਦੇਖ ਰਿਹਾ ਆ ਵੀ ਕਿੱਦਾਂ ਉਹ ਸਾਡੀ ਜਿਹੜੀ ਹੈਲਪ ਕਰੂਗਾ। ਸੋ ਹੁਣ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਇੰਗਲੈਂਡ ਦੀ ਸਰਕਾਰ ਤੇ ਬਣ ਰਿਹਾ, ਉੱਥੇ ਦੇ ਸਿੱਖਾਂ ਵੱਲੋਂ ਵੀ ਤੇ ਜੋ ਖੰਡਾ ਪਰਿਵਾਰ ਦੇ ਜੋ ਵਕੀਲ ਹੈਗੇ ਆ। ਇਹ ਵੀ ਆ ਰਿਹਾ ਵੀ ਜਿਹੜੀ ਵੈਸਟ ਮਿਡਲੈਂਡਸ ਦੀ ਪੁਲਿਸ ਆ, ਉਹਨਾਂ ਨੇ ਜੋ ਇਨਵੈਸਟੀਗੇਸ਼ਨ ਸਹੀ ਨਹੀਂ ਕੀਤੀ, ਸੀਰੀਅਸਲੀ ਨਹੀਂ ਲਿਆ ਉਸ ਟਾਈਮ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਕਤਲ ਵੀ ਹੋ ਸਕਦਾ ਹੈਗਾ। ਜੀ ਬਿਲਕੁਲ ਨਾ, ਪੋਲੋਨੀਅਮ 210 ਦੇ ਨਾਲ ਲਿਟਵਿਨੈਂਕੋ ਨੂੰ ਮਾਰਿਆ ਗਿਆ ਸੀਗਾ। ਉਹਦੀ ਗ੍ਰੀਨ ਟੀ ਦੇ ਵਿੱਚ ਇੱਦਾਂ ਦਾ ਪੋਟੈਂਟ ਸਬਸਟੈਂਸ ਆ ਉਹ ਪਾਇਆ ਗਿਆ ਸੀ। ਲੁਗਵਈ ਤੇ ਕੁਬਟਨ, ਇਹ KBG ਦੇ ਜਿਹੜੇ ਅਫਸਰ ਸੀਗੇ, ਇਹਨਾਂ ਦੇ ਦੁਆਰਾ ਇਹ ਕਤਲ ਉਸ ਟਾਈਮ ਦੇ ਉੱਤੇ ਕੀਤਾ ਗਿਆ ਸੀ। ਸੋ ਇਹ ਇੱਕ ਭਾਰਾ ਧਾਤੂ ਜ਼ਹਿਰ
ਦੇ ਕੇ ਖੰਡਾ ਹੁਣਾਂ ਨੂੰ ਮਾਰਿਆ ਗਿਆ ਆ। ਇਹ ਖਦਸ਼ਾ ਕਦੋਂ ਦਾ ਆ ਤੇ ਹੁਣ ਇਹ ਜਿਹੜੇ ਹਿਊਮਨ ਰਾਈਟ ਦਾ ਇਹ ਬੈਰਿਸਟਰ ਆ, ਜਿਹੜਾ ਕਿ ਦੋਨਾਂ ਕੇਸਾਂ ਦੇ ਵਿੱਚ ਇੱਕ ਜੁੜਦੀ ਹੋਈ ਕੜੀ ਆ, ਉਹਨਾਂ ਨੇ ਇਸ ਪਾਸੇ ਵੱਲ ਨੂੰ ਜਿਹੜਾ ਇਸ਼ਾਰਾ ਆ ਉਹ ਕੀਤਾ ਹੈਗਾ ਆ। ਇੱਕ ਬੰਦਾ ਜਿਹੜਾ ਫਿਊਨਰਲ ਦਾ ਉਹਨਾਂ ਨੇ ਡਾਇਰੈਕਟਰ ਲਾਇਆ ਸੀ, ਜਿਨ੍ਹਾਂ ਨੇ ਇਵੈਂਚੁਅਲੀ ਭਾਈ ਖੰਡਾ ਹੁਣਾਂ ਦਾ ਸੰਸਕਾਰ ਵੀ ਜਿਹੜਾ ਉੱਥੇ ਉਹ ਕਰਨਾ ਸੀ। ਉਹ ਕਹਿੰਦੇ ਵੀ ਸਾਨੂੰ ਜਿਹੜੀ ਬੋਡੀ ਆ ਸੀਲਬੰਦ ਲਿਫਾਫੇ ਦੇ ਵਿੱਚ ਇੱਦਾਂ ਜਿਹੜੀ ਉਹ ਦਿੱਤੀ ਗਈ ਸੀਗੀ। ਸੋ ਬੜੀ ਲੰਬੀ ਚੌੜੀ ਜਿਹੜੀ ਆ ਇਹ ਕਹਿੰਦੇ ਆ ਵੀ ਇਹ ਰਿਪੋਰਟ ਆ। ਕਹਿੰਦੇ ਵੀ ਖੰਡਾ ਹੁਣਾਂ ਦਾ ਜਿਹੜਾ ਦੇਹ ਵੀ ਆ ਉਸ ਦੀ ਹੈਂਡਲਿੰਗ ਬੜੀ ਬਿਜ਼ਾਰ ਜਿਹੜੀ ਉਸ ਹਿਸਾਬ ਦੇ ਨਾਲ ਸੀਗੀ, ਪਤਾ ਨਹੀਂ ਲੱਗ ਰਿਹਾ ਸੀ ਵੀ ਉਹ ਕਰਨਾ ਜਿਹੜਾ ਉਹ ਕੀ ਚਾਹੁੰਦੇ ਆ। ਸੋ ਜਿਹੜੇ ਫਿਊਨਰਲ ਡਾਇਰੈਕਟਰ ਸੀਗੇ, ਪਰਿਵਾਰ ਨੇ ਜਿਹੜਾ ਲਾਇਆ ਸੀ, ਉਹਨਾਂ ਨੇ ਵੀ ਇਹ ਸ਼ੰਕੇ ਜਿਹੜੇ ਉਹ ਜ਼ਾਹਰ ਕੀਤੇ ਆ ਵੀ ਇਹ ਹੋ ਕੀ ਰਿਹਾ। ਕਹਿੰਦੇ ਵੀ ਕਹਿੰਦੇ ਸੀ ਹੱਥ ਨਹੀਂ ਲਾਉਣਾ, ਆ ਨਹੀਂ ਕਰਨਾ, ਇਹ ਤੋਂ ਉੱਚਾ ਨਹੀਂ ਕਰਨਾ। ਸੋ ਕਹਿੰਦੇ ਵੀ ਇਹਦਾ ਮਤਲਬ ਕੀ ਹੈਗਾ ਆ। ਸੋ ਉਹਨਾਂ ਨੇ ਇਸ ਪਾਸੇ ਵੱਲ ਨੂੰ ਵੀ ਸ਼ੱਕ ਜਿਹੜੇ ਆ ਉਹ ਜ਼ਾਹਰ ਕੀਤੇ ਸੀ। ਜਦ ਕਿ ਆਪਾਂ ਜਿੱਦਾਂ ਤੁਸੀਂ ਅੱਜ ਤੱਕ ਦੀ ਗੱਲ ਕੀਤੀ ਆ, ਉੱਥੇ ਦਾ ਸੋਸ਼ਲ ਮੀਡੀਆ ਭਰਿਆ ਪਿਆ ਸੀ, ਦੇਖੋ ਅਸੀਂ ਮਾਰਤਾ। ਉਹ ਆਪ ਜਿਹੜੀ ਆ ਉਹ ਕਹਿ ਰਹੇ ਸੀਗੇ ਵੀ ਅਸੀਂ ਇਸ ਨੂੰ ਕਤਲ ਕਰ ਦਿੱਤਾ ਆ। ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਵੀ ਇੱਦਾਂ ਹੀ ਇੰਡੀਆ ਦੇ ਵਿੱਚ ਮਾਹੌਲ ਜਿਹੜਾ ਉਹ ਰਿਹਾ ਤੇ ਗੁਰਪਤਵੰਤ ਪੰਨੂ ਨੂੰ ਮਾਰਨ ਨੂੰ ਲੈ ਕੇ ਤਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਆ ਉੱਥੇ ਚੱਲਦੀਆਂ ਹੀ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਸਿੱਖ ਹਲਕਿਆਂ ਦੇ ਵਿੱਚ ਜਿੱਦਾਂ ਪਹਿਲਾਂ ਵੀ ਦੱਸਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਹੀ ਚਰਚਾ ਜਿਹੜੀ ਉਹ ਚੱਲਣ ਲੱਗ ਗਈ ਸੀ ਵੀ ਭਾਈ ਇੱਦਾਂ ਕਿੱਦਾਂ ਜਿਹੜਾ ਉਹ ਹੋ ਸਕਦਾ ਵੀ ਅਵਤਾਰ ਸਿੰਘ ਖੰਡਾ ਹੁਣਾਂ ਨੂੰ ਵੀ ਅਚਨਚੇਤੇ ਐਡੀ ਤਗੜੀ ਜਿਹੜੀ ਬਿਮਾਰੀ ਹੋ ਕੇ ਤੇ ਉਹ ਅਚਨਚੇਤੇ ਜਿਹੜੇ ਉਹ ਮਰ ਗਏ ਹੋਣ। ਉੱਦਾਂ ਦੱਸਦੇ ਜਾਈਏ ਵੀ ਜਿਹੜਾ ਯੂਕੇ ਵਾਲੇ ਆ ਉਹ ਹਮੇਸ਼ਾ ਹੀ ਭਾਰਤੀ ਹਮਾਇਤੀ ਰਹੇ ਆ। ਉਹਨਾਂ ਨੇ ਵੈਸਟ ਮਿਡਲੈਂਡਸ ਦੇ ਵਿੱਚੋਂ 3 ਜਣਿਆਂ ਦੀ ਪਹਿਲਾਂ ਹਵਾਲਗਿਰੀ ਇੰਡੀਆ ਨੂੰ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ। ਉਹ ਕੇਸ ਵੀ ਮਸਾਂ ਹੀ ਜਿਹੜਾ ਉਹ ਸਿੱਖਾਂ ਨੇ ਜਿਹੜਾ ਕਹਿ ਲਓ ਵੀ ਉਹ ਜਿੱਤਿਆ ਸੀਗਾ। ਉਸ ਤੋਂ ਪਹਿਲਾਂ ਜਗਤਾਰ ਸਿੰਘ ਜੱਗੀ ਜੌਲ, ਉਸ ਨੂੰ ਫੜਾਉਣ ਦੇ ਵਿੱਚ ਇੰਗਲੈਂਡ ਦੀ ਜਿਹੜੀ ਇੰਟੈਲੀਜੈਂਸ ਆ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਆ ਭਾਰਤ ਵਾਲਿਆਂ ਨੂੰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ 5-6 ਸਾਲ ਹੋ ਗਏ ਆ ਉਸ ਨੂੰ, ਉਹ ਅਜੇ ਤੱਕ ਅੰਦਰ ਆ। ਕੋਈ ਕੇਸ ਦੇ ਵਿੱਚ ਕੋਈ ਅੱਗੇ ਤੁਰ ਨਹੀਂ ਰਿਹਾ ਕੰਮ ਵੀ ਜਿਹੜਾ ਉਹ ਹੈਗਾ ਆ। ਉਸ ਤੋਂ ਪਹਿਲਾਂ ਜਦੋਂ 84 ਦਾ ਕਤਲੇਆਮ ਹੋਇਆ ਸੀ, ਮਾਰਗਰੇਟ ਥ੍ਰੈਚਰ ਆ, ਉਹਨੇ ਉਦੋਂ ਜਿਹੜੀ ਪਾਪਨ ਗਾਂਧੀ ਆ ਉਸ ਦਾ ਜਿਹੜਾ ਪੂਰਾ ਸਮਰਥਨ ਜਿਹੜਾ ਉਹ ਕੀਤਾ ਸੀ, ਸਿਖਲਾਈ ਦਿੱਤੀ ਸੀ, ਸਾਰਾ ਕੁਛ ਜਿਹੜੇ ਉਹ ਸ਼ੇਅਰ ਜਿਹੜੇ ਉਹ ਕੀਤੇ ਗਏ ਸੀਗੇ। ਸੋ ਇਸ ਲਈ ਜਿਹੜੇ ਅਵਤਾਰ ਸਿੰਘ ਖੰਡਾ ਹੁਣਾਂ ਦੀ ਮੌਤ ਨੂੰ ਲੈ ਕੇ ਹਮੇਸ਼ਾ ਹੀ ਜਿਹੜੇ ਉਹ ਸਵਾਲ ਉੱਠ ਰਹੇ ਆ ਤੇ ਸਿੱਖ ਹਲਕਿਆਂ ਦੇ ਵਿੱਚ ਤਾਂ ਇੱਕ ਕਨਫਰਮ ਹੀ ਗੱਲ ਆ ਵੀ ਕਹਿ ਲਓ ਵੀ ਮੰਨਦੇ ਹੀ ਆ ਵੀ ਇਹ ਭਾਰਤੀ ਸਰਕਾਰ ਦਾ ਹੀ ਕੰਮ ਆ। ਰੀਸੈਂਟਲੀ ਅਦਾਲਤ ਉੱਥੋਂ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਜਿਹੜਾ ਉਹ ਚੁੱਕਿਆ ਗਿਆ ਵੀ ਸਿੱਖਾਂ ਨੂੰ ਇੱਥੇ ਖਤਰਾ ਜਿਹੜਾ ਆ ਉਹ ਹੈਗਾ ਆ, ਖਾਸ ਕਰਕੇ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਦੇ ਮਾਮਲੇ ਵਿੱਚ। ਜੀ, ਸੋ ਜਿੰਨੇ ਵੀ ਸਾਡੇ ਸਰੋਤੇ ਆ ਜਰੂਰ ਅੱਜ ਦਾ ਜਿਹੜਾ ਟੈਲੀਗ੍ਰਾਫ ਨਿਊਜ਼ਪੇਪਰ ਹੈਗਾ ਇੰਗਲੈਂਡ ਦਾ ਪੜ੍ਹਿਓ। ਉਹਦਾ ਹੈਡਿੰਗ ਉਹਨੇ ਇਹ ਲਿਖਿਆ, ਸਿੱਖ ਐਕਟਿਵਿਸਟ ਡੈਥ ਹੈਜ਼ ਇਕੋਜ਼ ਆਫ ਲਿਟਵਿਨੇਕੋ ਕੇਸ ਸੇਜ਼ ਲਾਇਰ ਇਨ ਬੋਥ ਕੇਸਿਸ। ਸੋ ਜਿਹੜਾ ਆਰਟੀਕਲ ਆ ਬਹੁਤ ਡਿਟੇਲ ਚ ਆ, ਬੜਾ ਇੰਟਰਸਟਿੰਗ ਆ। ਕਿੰਨੀਆਂ ਚੀਜ਼ਾਂ ਜਿਹੜੀਆਂ ਮਿਸ ਕੀਤੀਆਂ ਗਈਆਂ ਉਹਦੇ ਚ ਇਹ ਹੈਗਾ ਵੀ ਡਾਕਟਰਾਂ ਨੇ ਸੱਚੀ ਸੋਚਿਆ ਹੋ ਸਕਦਾ ਹੈ ਵੀ ਉਹਨੂੰ ਲੁਕੀਮੀਆ ਹੋਇਆ ਆ, ਪਰ ਉਹਨਾਂ ਨੂੰ ਹਸਪਤਾਲ ਤੋਂ ਬਾਹਰ ਜਿਹੜਾ ਜ਼ਹਿਰ ਉਹ ਦਿੱਤਾ ਗਿਆ ਹੋ ਸਕਦਾ ਹੈਗਾ ਆ। ਪਰ ਇਹ ਵੀ ਗੱਲ ਇੱਥੇ ਦੇਖਣ ਵਾਲੀ ਆ ਵੀ ਜਦੋਂ ਇੰਨੀ ਵੱਡੀ ਗਿਣਤੀ 'ਚ ਸਿੱਖ ਹੈਗੇ ਆ, ਉਹਨਾਂ ਨੂੰ ਪਤਾ ਵੀ ਸੀ ਵੀ ਭਾਰਤ ਦੀ ਸਰਕਾਰ ਏਦਾਂ ਦਾ ਕੰਮ ਕਰ ਸਕਦੀ ਆ। ਉਹਨਾਂ ਨੂੰ ਜੋ ਆ ਪੋਸਟਮਾਰਟਮ ਜਾਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਜ਼ੋਰ ਬਹੁਤ ਲਾਉਣਾ ਚਾਹੀਦਾ ਸੀ। ਲਾਇਆ ਸੀਗਾ ਪਰ ਹਰਜੋਤ ਸਿੰਘ ਉੱਥੇ ਜਿਹੜੀ ਵੈਸਟ ਮਿਡਲੈਂਡ ਦੀ ਪੁਲਿਸ ਨੇ ਉਹਨਾਂ ਦਾ ਦਾਅ ਨਹੀਂ ਚੱਲਣ ਦਿੱਤਾ ਕੋਈ ਵੀ। ਸੋ ਇਸੇ ਲਈ ਲੋਕ ਸ਼ੱਕ ਕਰਦੇ ਆ ਵੀ ਉਹ ਆਲਰੇਡੀ ਉੱਥੇ ਜਿਹੜੇ ਉੱਥੇ ਪੁਲਿਸ ਦੇ ਵਿੱਚ ਵੀ ਆ ਨਾ ਜਿਹੜੇ ਉਹ ਕਈ ਭਾਰਤ ਪੱਖੀ ਵੀ ਜਿਹੜੇ ਉੱਥੇ ਲੋਕ ਦੇਖੇ ਗਏ ਆ। ਬਹੁਤ ਸਾਰੀਆਂ ਜਿਹੜੀਆਂ ਇੰਟਰੈਕਸ਼ਨਸ ਆਲਟਰਕੇਸ਼ਨ ਜਿਹੜੀਆਂ ਆ ਉੱਥੇ ਯੂਕੇ ਦੇ ਵਿੱਚ ਵੀ ਇਹ ਹੁੰਦੀਆਂ ਪਹਿਲਾਂ ਵੀ ਜਿਹੜੀਆਂ ਉਹ